ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਈਵੈਂਟ ਤੋਂ ਸੰਬੋਧਨ ਕਰ ਰਿਹਾ। ਮੈਂ ਖੜਾ ਬਰੈਂਪਟਨ ਦੇ ਵਿੱਚ ਅਤੇ ਬਰੈਂਪਟਨ ਦੇ ਵਿੱਚ ਸਿੱਖ ਹੈਰੀਟੇਜ ਮੰਥ ਨੂੰ ਲੈ ਕੇ ਇੱਕ ਐਗਜ਼ੀਬਿਸ਼ਨ ਲਾਈ ਗਈ ਆ ਅਤੇ ਇਸ ਐਗਜ਼ੀਬਿਸ਼ਨ ਦੇ ਵਿੱਚ ਜਿੱਥੇ ਹੋਰ ਕਈ ਜਿਹੜੇ ਆਰਟਿਸਟ ਨੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹਨਾਂ ਵੱਲੋਂ ਬਣਾਈਆਂ ਗਈਆਂ ਪੇਂਟਿੰਗਸ ਨੇ ਉਹ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ। ਉਸ ਦੇ ਨਾਲ ਹੀ ਪੰਥ ਦੇ ਵਿੱਚ ਬੜੇ ਹੀ ਮਸ਼ਹੂਰ ਅਤੇ ਚਰਚਿਤ ਨਾਮ ਭਾਈ ਪਰਮ ਸਿੰਘ ਜਿਨ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਮੁੱਚੇ ਪੰਥ ਦੇ ਵਿੱਚ ਵੱਡੇ ਪੱਧਰ 'ਤੇ ਮਸ਼ਹੂਰ ਹੋਈਆਂ ਫੈਲੀਆਂ। ਕਈ ਕਿਤਾਬਾਂ ਦੇ ਵਿੱਚ ਵੀ ਜਿਹੜੇ ਕਵਰ ਜਿਹੜੀਆਂ ਪਿਕਸ ਨੇ ਉਹ ਇਹਨਾਂ ਦੀਆਂ ਜਿਹੜੀਆਂ ਪੇਂਟਿੰਗਸ ਨੇ ਉਹ ਬਣੀਆਂ ਅਤੇ ਅੱਜ ਉਹਨਾਂ ਦੀਆਂ ਤਸਵੀਰਾਂ ਵੀ ਇੱਥੇ ਐਗਜ਼ੀਬਿਸ਼ਨ 'ਚ ਲੱਗੀਆਂ ਨੇ ਅਤੇ ਮੇਰੇ ਨਾਲ ਇੱਥੇ ਉਹ ਮੌਜੂਦ ਨੇ ਅਤੇ ਅਸੀਂ ਉਹਨਾਂ ਦੇ ਨਾਲ ਤਸਵੀਰਾਂ ਬਾਰੇ, ਕਲਾ ਬਾਰੇ, ਸਿੱਖ ਕਲਾ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਪਰਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆ ਜਿਹੜੀ ਤਸਵੀਰ ਦੇ ਅਸੀਂ ਅੱਗੇ ਵੀ ਖੜ੍ਹੇ ਹਾਂ ਇਹ ਵੀ ਤੁਹਾਡੀ ਪੇਂਟਿੰਗ ਆ। ਹੋਰ ਬੜੀਆਂ ਪੇਂਟਿੰਗਸ ਨੇ ਜਿਹੜੀਆਂ ਅਸੀਂ ਦਰਸ਼ਕ ਸਾਡੀ ਇਸ ਵੀਡੀਓ ਦੇ ਵਿੱਚ ਵੀ ਨਾਲ ਦੇਖ ਰਹੇ ਆ। ਮਤਲਬ ਜਿਹੜਾ ਸੁਹਜ ਹੁੰਦਾ ਆ, ਜਿਹੜੀ ਕਲਾ ਆ, ਉਹ ਕਿਸੇ ਵੀ ਕੌਮ ਦੀ ਜਿਹੜੀ ਡਿਵੈਲਪਮੈਂਟ ਆ ਉਹਦੇ 'ਚ ਬੜਾ ਅਹਿਮ ਉਹਦਾ ਯੋਗਦਾਨ ਹੁੰਦਾ। ਗੁਰੂ ਕਾਲ ਦੇ ਦੌਰਾਨ ਵੀ ਅਸੀਂ ਦੇਖਿਆ ਵੀ ਰਬਾਬ ਤੋਂ ਸ਼ੁਰੂ ਹੋ ਕੇ ਅਤੇ ਜਿਹੜੇ ਕਵੀ ਦਰਬਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਅਤੇ ਨਗਾਰਾ ਹਰ ਚੀਜ਼ ਕਲਾ ਨਾਲ ਜੁੜੀ ਆ। ਅਤੇ ਸਿੱਖ ਜਿਹੜੀ ਸਾਈਕੀ ਆ ਜਾਂ ਖਾਲਸਾ ਪੰਥ ਆ ਉਹਦੇ ਵਿੱਚ ਤੁਸੀਂ ਕਲਾ ਦੀ ਥਾਂ ਨੂੰ ਕਿਵੇਂ ਦੇਖਦੇ? ਸਿੱਖਾਂ ਵਿੱਚ ਪਹਿਲੇ ਦਿਨ ਤੋਂ ਹੀ ਗੁਰੂ ਸਾਹਿਬ ਨੇ, ਕਿਉਂਕਿ ਜਿਹੜੀ ਕਲਾ ਹੈ ਇਹ ਜਦੋਂ ਬੰਦਾ ਆਪਣੇ ਅੰਦਰ ਵੱਲ ਨੂੰ ਤੁਰਦਾ ਤਾਂ ਉਹਦੇ ਜਿਹੜਾ ਉਹ ਸਫ਼ਰ ਹੈ ਉਹਦਾ ਇੱਕ ਪੜਾਅ ਹੈ ਜੋ ਮੈਨੂੰ ਮਹਿਸੂਸ ਹੁੰਦਾ। ਸੋ ਉਹ ਤਾਂ ਜਦੋਂ ਤੋਂ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਉਹ ਤਾਂ ਉਸੇ ਵੇਲੇ ਸ਼ੁਰੂ ਹੋ ਗਿਆ। ਸੋ ਅਤੇ ਸਿੱਖਾਂ ਵਿੱਚ ਸਿੱਖ ਬਹੁਤ ਸੂਖਮ ਪੱਧਰ 'ਤੇ ਵਿਚਰਦਾ। ਇੱਕ ਹਿੱਸਾ ਚਲੋ ਉਹ ਸਿਰਫ ਸਿੱਖਾਂ ਦੀ ਗੱਲ ਨਹੀਂ, ਉਹ ਸਾਰੀ ਦੁਨੀਆ ਵਿੱਚ ਇਹ ਹੈ ਕਿ ਵੀ ਉਹ ਨਹੀਂ ਉਸ ਤਰ੍ਹਾਂ ਵਿਚਰਦਾ ਅਤੇ ਉਹ ਵੀ ਪਾਰਟ ਆਫ ਲਾਈਫ ਹੀ ਆ, ਉਹ ਵੀ ਸਾਰਾ ਵਿੱਚੇ ਚੱਲਦਾ। ਅਤੇ ਪਰ ਸਿੱਖਾਂ ਦੇ ਵਿੱਚ ਇਹ ਜਦੋਂ ਉਹ ਗੁਰੂ ਸਾਹਿਬ ਦੀ ਗੱਲ ਨੂੰ ਧਿਆਨ 'ਚ ਰੱਖ ਕੇ ਵਿਚਰਦੇ ਆ ਤਾਂ ਕਦੇ ਕੋਈ ਇੱਦਾਂ ਦੀ ਗੱਲ ਨਹੀਂ ਹੋਈ ਵੀ ਉਹ ਆਪ ਮਹਿਸੂਸ ਨਹੀਂ ਕਰਦੇ ਜਾਂ ਸਾਰਾ। ਹੁਣ ਦੇ ਸਮੇਂ ਜ਼ਰੂਰ ਇਹ ਹੋ ਗਿਆ ਕਿਉਂਕਿ ਸ਼ਾਇਦ ਜਿਹੜੇ ਹੋਰ ਬਾਹਰੀ ਪ੍ਰਭਾਵ ਨੇ ਉਹ ਸ਼ਾਇਦ ਉਹਨਾਂ ਦਾ ਜ਼ੋਰ ਵੱਧ ਗਿਆ ਕਿ ਸਿੱਖਾਂ ਨੂੰ ਆਪਣਾ ਉਹ ਪਾਸਾ ਕਿ ਜਦੋਂ ਮੈਨੂੰ ਇੱਕ ਆਹੀ ਵਾਰੀ ਫੇਸ ਕਰਨੀ ਪੈਂਦੀ ਗੱਲ ਕਿ ਬੰਦੇ ਗੱਲ ਸ਼ੁਰੂ ਕਰਦੇ, ਉਹ ਕਹਿੰਦੇ ਵੀ ਮੈਂ ਕਲਾ ਬਾਰੇ ਕੁਛ ਨਹੀਂ ਜਾਣਦਾ। ਇਹ ਪਤਾ ਨਹੀਂ ਸਿੱਖਿਆ ਹੋਇਆ ਸੈਂਟੈਂਸ ਹੈ ਜਾਂ ਕਿੱਦਾਂ, ਇਹਦਾ ਬਹੁਤ ਜ਼ਿਕਰ ਹੁੰਦਾ। ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਇੱਦਾਂ। ਗੁਰੂ ਸਾਹਿਬ ਨੇ ਜਿੱਡੀ ਵੱਡੀ ਬਖਸ਼ਿਸ਼ ਸਿੱਖ 'ਤੇ ਕੀਤੀ ਹੋਈ ਹੈ। ਆਪਾਂ ਬਾਣੀ ਪੜ੍ਹਦੇ ਹਾਂ, ਉਹ ਛੰਦਬੱਧ ਹੈ, ਉਹ ਰਾਗਾਂ 'ਚ ਹੈ। ਸੋ ਉਹਦੇ ਨਾਲ ਬੰਦੇ ਦਾ ਅੰਦਰ ਨਰਮ ਹੁੰਦਾ, ਜਿਸ ਤਰ੍ਹਾਂ ਨਰਮ ਹੁੰਦਾ ਉਹ ਆਲੇ ਦੁਆਲੇ ਲਈ ਸੈਂਸਿਟਿਵ ਹੁੰਦਾ ਜਾਂਦਾ। ਉਹ ਸੈਂਸਿਟਿਵਿਟੀ 'ਚ ਵਿਚਰਨਾ ਹੀ ਆਰਟ ਹੈ। ਜਿਹੜਾ ਕੋਈ ਆਰਟਿਸਟ ਹੈ ਉਹਦੇ ਕੋਲ ਨਾਲ ਸਕਿੱਲ ਹੈ। ਸੋ ਉਸ ਸਕਿੱਲ ਨੂੰ ਵਰਤ ਕੇ ਆਪਣੀ ਉਹ ਜੋ ਮਹਿਸੂਸ ਹੋਇਆ ਉਹਨੂੰ ਜ਼ਾਹਰਾ ਰੂਪ ਦੇ ਦਿੰਦਾ, ਉਹਨੂੰ ਸਥੂਲ ਰੂਪ ਦੇ ਦਿੰਦਾ। ਬਾਕੀ ਮਹਿਸੂਸ ਕਰਨ ਵਾਲਾ ਹਿੱਸਾ ਤਾਂ ਬਹੁਤ ਹੈ ਅਤੇ ਮੈਨੂੰ ਇਹ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਵੀ ਜੇ ਆਪਾਂ ਕਹੀਏ ਆਰਟ ਦੇ ਦੋ ਪਾਸੇ ਨੇ, ਇੱਕ ਤਾਂ ਹੈਗਾ ਉਹਦਾ ਖਿਆਲ, ਦੂਜਾ ਹੈਗਾ ਸਕਿੱਲ, ਕਰਾਫਟ। ਸੋ ਜੇ ਆਪਾਂ ਮਤਲਬ ਇਹ ਗੱਲ ਅਕਸਰ ਹੀ ਹੁੰਦੀ ਵੀ ਆਪਣਾ ਸ਼ਾਇਦ ਪਿੱਛੇ ਰਹਿ ਗਿਆ ਕੰਮ, ਅੱਧਾ ਅਧੂਰਾ ਰਹਿ ਗਿਆ। ਪਰ ਮੈਂ ਦੇਖਦਾ ਹੁੰਦਾ ਕਿ ਜਿਹੜਾ ਜਦੋਂ ਸਿੱਖ ਪਹਿਲੇ ਟਾਈਮ 'ਚ ਵਿਚਰੇ 18ਵੀਂ ਸਦੀ ਦਾ ਰੱਖ ਲਈਏ ਤਾਂ ਉਸ ਵੇਲੇ ਜੋ ਰੀਜ਼ਨ ਸੀਗਾ ਉਹ ਸੀਗਾ ਕਿ ਸੁਤੰਤਰ ਵਿਚਰਨਾ ਅਤੇ ਹਰ ਕੋਈ ਸੁਤੰਤਰ ਵਿਚਰੇ। ਸੋ ਉਹਦੇ ਲਈ ਨਿਆਂ ਵਰਤਾਣਾ। ਸੋ ਬਹੁਤ ਉੱਚਾ ਅਤੇ ਪਾਕ ਇਹ ਖਿਆਲ ਸੀਗਾ, ਕਹਿ ਲਓ ਖਿਆਲ ਸਿਧਾਂਤ ਕਹਿ ਲਓ ਜੋ ਵੀ ਕਹਿ ਲਓ, ਉਹਨੂੰ ਲੈ ਕੇ ਅਤੇ ਬਹੁਤ ਸਕਿੱਲਫੁਲੀ ਸਿੱਖ ਵਿਚਰੇ। ਜਿਹੜਾ ਕਹਿ ਲਓ ਵੀ ਜੰਗ ਦੀ ਕਲਾ ਹੈ ਇਹ ਸਿੱਖ ਬਹੁਤ ਮਾਹਰ ਸੀਗੇ। ਜਿਹੜਾ ਮਤਲਬ ਉਹ ਕਰਾਫਟ ਮਤਲਬ ਇਸ ਹੱਦ ਤੱਕ ਸੀਗਾ ਕਿ ਮੈਨੂੰ ਲੱਗਦਾ ਕਾਜ਼ੀ ਨੂਰ ਮੁਹੰਮਦ ਨੇ ਲਿਖਿਆ ਵੀ ਜਿਹੜੀ ਰਫਲ ਹੈ ਉਹ ਜ਼ਰੂਰ ਵੀ ਹਕੀਮ ਲੁਕਮਾਨ ਨੇ ਬਣਾਈ ਪਰ ਚਲਾਣੀ ਸਿੱਖਾਂ ਨੂੰ ਜਾਂਦੀ ਹੈ। ਸੋ ਜਿਹੜੀ ਉਹ ਸਕਿੱਲ ਹੈ ਉਹ ਬਹੁਤ ਸੂਖਮ ਪੱਧਰ 'ਤੇ ਸਿੰਘਾਂ ਕੋਲ ਸੀਗੀ। ਘੋੜੇ 'ਤੇ ਚੜ੍ਹ ਕੇ ਜਿਹੜੀ ਤੀਰ ਅੰਦਾਜ਼ੀ ਦਾ ਜਾਂ ਸਾਰਾ ਕੁਛ। ਸੋ ਜੇ ਉਹਨੂੰ ਕਰਾਫਟ ਮੰਨੀਏ ਅਤੇ ਦੂਜਾ ਜਿਹੜਾ ਪਾਸਾ ਖਿਆਲ ਦਾ ਚਲੋ ਗੁਰੂ ਸਾਹਿਬ ਦਿੱਤਾ ਹੈ ਉੱਚਾ ਸੀਗਾ ਹੀ। ਸੋ ਦੋਵੇਂ ਚੀਜ਼ਾਂ ਨੂੰ ਰਲਾ ਕੇ ਸਿੱਖ ਬਹੁਤ ਮਤਲਬ ਹੁਨਰਮੰਦ ਆਰਟਿਸਟ ਸੀਗੇ ਅਤੇ ਬਹੁਤ ਕਹਿ ਲਓ ਵੀ ਇੱਕ ਉਹਨਾਂ ਨੇ ਇੱਕ ਕਲੈਕਟਿਵ ਆਰਟ ਵਰਕ ਕ੍ਰੀਏਟ ਕੀਤਾ ਜਿਹਨੂੰ ਆਪਾਂ ਰਾਜ ਕਹਿ ਦਿੰਦੇ ਹਾਂ। ਸੋ ਮੈਨੂੰ ਤਾਂ ਵੈਸੇ ਕਦੇ ਨਹੀਂ ਲੱਗਿਆ ਵੀ ਆਪਣਾ ਇੱਦਾਂ ਦਾ ਕੋਈ ਹੈ ਵੀ ਨਹੀਂ ਹੈ। ਜਿਹੜੀਆਂ ਪਰਿਭਾਸ਼ਾਵਾਂ ਕਹਿ ਲਓ ਵੈਸਟ ਦੀਆਂ ਦਿੱਤੀਆਂ ਹੋਈਆਂ ਉਹ ਹੋਰ ਤਰ੍ਹਾਂ ਦੀਆਂ
ਤੇ ਜਾਂ ਜੇ ਆਪਾਂ ਕਹੀਏ ਵੀ ਪੇਂਟਿੰਗ ਕਰਨਾ, ਮੂਰਤੀਕਾਰੀ ਕਰਨਾ ਜਾਂ ਕੋਈ ਲਿਖਤ, ਉਹ ਉਹੀ ਹੈ, ਉਹ ਨਹੀਂ ਹੈ। ਜ਼ਿੰਦਗੀ ਦਾ ਬੜਾ ਪਾਸਾ ਜਿਹੜਾ ਆਰਟ ਹੀ ਹੈ। ਅਤੇ ਜਿਵੇਂ ਤੁਸੀਂ ਜਿਹੜਾ ਆਜ਼ਾਦ ਸੁਤੰਤਰ ਵਿਚਰਨ ਦੀ ਗੱਲ ਕੀਤੀ ਆ, ਉਹ ਮਨੁੱਖੀ ਮਨ ਦੀ, ਜਿਹਦੇ 'ਚੋਂ ਜਿਹੜੀ ਕਲਾ ਆ ਉਹ ਉਪਜਦੀ ਆ। ਅਤੇ ਮਤਲਬ ਅਸੀਂ ਤੁਹਾਡੀ ਜਿਹੜੀ ਕਲਾ ਆ ਉਹਦੇ 'ਚ ਵੀ ਬੜਾ ਜਿਹੜਾ ਅਹਿਮ ਥੀਮ ਹੁੰਦਾ ਉਹ ਸਿੱਖ ਸੋਵਰੈਨਿਟੀ ਦਾ ਹੁੰਦਾ ਆ। ਅੱਜ ਦੀ ਇਸ ਐਗਜ਼ੀਬਿਸ਼ਨ ਦਾ ਵੀ ਜਿਵੇਂ ਉਹ ਥੀਮ ਆ, ਤੁਹਾਡੀਆਂ ਤਸਵੀਰਾਂ ਦੇ ਵਿੱਚੋਂ ਜਿਹੜਾ ਖਾਲਸਾ ਰਾਜ ਦਾ ਮਿਸਲਾਂ ਦਾ ਦੌਰ ਆ ਉਹਦੀ ਝਲਕ ਜਿਵੇਂ ਮਿਲਦੀ ਆ। ਅਤੇ ਮੈਂ ਮਤਲਬ ਤੁਸੀਂ ਇਹ ਸਮਝਦੇ ਹੋ ਵੀ ਅੱਜ ਦਾ ਜਿਹੜਾ ਸਿੱਖ ਆ, ਵੀ ਅੱਜ ਦੇ ਸਿੱਖ ਦੇ ਵਿੱਚੋਂ ਜਿਵੇਂ 18ਵੀਂ ਸਦੀ ਦੇ ਵਿੱਚ ਸਿੱਖ ਸਟਰਗਲ ਕਰ ਰਿਹਾ ਸੀ, ਭਾਵੇਂ ਉਹ ਉੱਦਾਂ ਸੋਵਰਨ ਨਹੀਂ ਹੋਇਆ ਟੈਰੀਟੋਰੀਅਲੀ, ਪਰ ਉਹ ਸਟਰਗਲ ਕਰ ਰਿਹਾ ਸੀ ਸੋਵਰੈਨਿਟੀ ਦੇ ਲਈ, ਉਹਦੇ 'ਚੋਂ ਕਲਾ ਉਪਜ ਰਹੀ ਸੀ। ਅਤੇ ਅੱਜ ਦੇ ਸਮੇਂ ਵੀ ਜੇ ਸਿੱਖਾਂ ਦੇ ਵਿੱਚੋਂ ਸਾਨੂੰ ਇਹ ਗੱਲ ਧਾਰਨਾ ਬਣ ਰਹੀ ਆ ਵੀ ਉਸ ਪੱਧਰ ਦੀ ਕਲਾ ਸੋਹਜ ਨਹੀਂ ਉਪਜ ਰਿਹਾ, ਤਾਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਟਰਗਲ ਦਾ ਸਿੱਖ ਮਨ ਦੇ ਵਿੱਚੋਂ ਥੋੜ੍ਹਾ ਜਿਹਾ ਉਹਦੀ ਥਾਂ ਘਟਣਾ ਉਹ ਵੀ ਕਾਰਨ ਕਿਤੇ ਬਣ ਰਿਹਾ ਆ ਵੀ ਜਿਹੜੀ ਕਲਾ ਆ ਉਹ ਉਵੇਂ ਉਪਜ ਨਹੀਂ ਰਹੀ ਆ, ਸੁਤੰਤਰਤਾ ਮਨੁੱਖ ਦੀ ਉਵੇਂ ਪ੍ਰਗਟ ਨਹੀਂ ਹੋ ਰਹੀ ਆ। ਮੈਨੂੰ ਲੱਗਦਾ ਸਟਰਗਲ ਤੋਂ ਨਹੀਂ ਸਿੱਖ ਬਾਹਰ ਹੋਏ, ਪਰ ਸਟਰਗਲ ਦੇ ਮਾਇਨੇ ਬਦਲ ਲਏ ਇਹਨਾਂ ਨੇ। ਪਹਿਲਾਂ ਸਟਰਗਲ ਦੇ ਮਾਇਨੇ ਗੁਰੂ ਸਾਹਿਬ ਦੇ ਕਹੇ ਮੁਤਾਬਕ ਹੀ ਸੀ। ਜਿੱਦਾਂ ਇੱਕ ਇਤਿਹਾਸ ਦੀ ਬਹੁਤ ਇੰਪੋਰਟੈਂਟ ਘਟਨਾ ਹੈ ਕਿ ਅਬਦਾਲੀ ਲਾਹੌਰ 'ਤੇ ਆਇਆ ਅਤੇ ਲਾਹੌਰ ਦੇ ਬੰਦੇ ਕਹਿੰਦੇ ਵੀ ਲਹਿਣਾ ਸਿੰਘ ਨੂੰ ਲਾਓ ਇੱਥੇ, ਵੀ ਉਹ ਬਹੁਤ ਵਧੀਆ ਸ਼ਾਸਕ ਹੈ, ਵਧੀਆ ਉਹਨੇ ਵਧੀਆ ਰੂਲ ਕੀਤਾ। ਅਤੇ ਜਦੋਂ ਲਹਿਣਾ ਸਿੰਘ ਨੂੰ ਚਿੱਠੀ ਭੇਜੀ ਅਬਦਾਲੀ ਨੇ, ਉਹ ਕਹਿੰਦੇ ਨਹੀਂ, ਆਪਾਂ ਤੇਰਾ ਦਿੱਤਾ ਰਾਜ ਨਹੀਂ ਲੈਣਾ, ਆਪਾਂ ਗੁਰੂ ਸਾਹਿਬ ਦਾ ਬਖਸ਼ਿਆ ਰਾਜ ਹੀ ਲੈਣਾ। ਉਦੋਂ ਕੀ ਹੈ ਕਿ ਉਦੋਂ ਇਸ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਹੀਂ ਸੀ, ਕੋਈ ਡਿਸਟਰੈਕਸ਼ਨ ਨਹੀਂ ਸੀ, ਬਹੁਤ ਸਪਸ਼ਟ ਸੀਗੇ ਸਿੱਖ। ਸਟਰਗਲ ਹੁਣ ਵੀ ਕਰਦੇ ਆ, ਪਰ ਹੁਣ ਇਹਨਾਂ ਲੱਗਣ ਲੱਗ ਪਏ ਪਤਾ ਨਹੀਂ ਜਿਹੜੀਆਂ ਹੋਰ ਤਾਕਤਾਂ ਹੈ, ਵੀ ਜਿੱਦਾਂ ਹੁਣ ਉਦੋਂ ਅਬਦਾਲੀ ਕਹਿ ਲਈਏ, ਹੁਣ ਅਮਰੀਕਾ ਕਹਿ ਲਈਏ, ਵੀ ਖਬਰੇ ਇਹਨਾਂ ਨੇ ਸਾਡੇ ਲਈ ਕੁਛ ਕਰ ਦੇਣਾ। ਸੋ ਉਹ ਗੁਰੂ ਸਾਹਿਬ ਵਾਲੀ ਗੱਲ ਤੋਂ ਡਿਸਟਰੈਕਟ ਹੋ ਗਏ, ਉਹਦੇ ਕਰਕੇ ਖੁਆਰੀ ਵੱਧ ਗਈ। ਸਟਰਗਲ ਜ਼ੋਰ ਪੂਰਾ ਹੀ ਲਾ ਰਿਹਾ ਅੱਜ ਵੀ ਸਿੱਖ, ਪਰ ਉਹ ਜਦੋਂ ਉਹ ਦਿਸ਼ਾ ਬਦਲ ਗਈ, ਉਹਦੇ ਨਾਲ ਸਾਰਾ ਕੁਛ ਹੀ ਬਦਲ ਗਿਆ। ਸਾਰੇ ਇੱਕ ਤਰ੍ਹਾਂ ਮਤਲਬ ਆਪਾਂ ਗੁਰੂ ਸਾਹਿਬ ਨੂੰ ਦੇਖਦੇ ਸੀਗੇ, ਫਿਰ ਆਪਾਂ ਜਿਹੜੀਆਂ ਹੋਰ ਦੁਨਿਆਵੀ ਤਾਕਤਾਂ ਉਹਦੇ ਨੂੰ ਦੇਖਣ ਲੱਗ ਗਏ ਪਏ ਜੀ ਉਹਨੇ ਸਾਡੇ ਲਈ ਕਰ ਦੇਣਾ। ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸੁਤੰਤਰ ਵਿਚਰਨ ਵਾਲੀ ਗੱਲ ਕਰਦੇ ਆ, ਗੁਰੂ ਸਾਹਿਬ ਨੇ ਕਿਹਾ ਸੁਤੰਤਰ ਵਿਚਰਨਾ, ਭੈ ਕਾਹੂ ਕਉ ਦੇਤਨਾ ਨਹਿ ਪੈ ਮਾਨ ਤਾਨ। ਉਹ ਸਾਰਿਆਂ ਲਈ ਹੈ, ਇਹ ਨਹੀਂ ਕਿ ਸਿਰਫ ਸਿੱਖ ਨੇ ਵਿਚਰਨਾ, ਸਾਰੀ ਖਲਕਤ ਦਾ ਹੀ ਹੱਕ ਹੈ, ਸਾਰੀ ਦੁਨੀਆ ਦਾ ਹੱਕ ਹੈ ਸੁਤੰਤਰ ਵਿਚਰੇ। ਸਾਡੀ ਲੜਾਈ ਵੀ ਇਹੀ ਹੈ ਕਿ ਜੇ ਕੋਈ ਕਿਸੇ ਦੀ ਸੁਤੰਤਰਤਾ ਨੂੰ ਖੋਹਦਾ, ਸੁਤੰਤਰਤਾ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਸੱਟ ਮਾਰ ਕਰਦਾ, ਸਾਡਾ ਫਰਜ਼ ਹੈ ਕਿ ਅਸੀਂ ਨਹੀਂ ਕਰਨ ਦੇਣੀ। ਆਪਾਂ ਸੁਤੰਤਰ ਵਿਚਰਾਂਗੇ ਅਤੇ ਸੁਤੰਤਰ ਵਿਚਰਨ ਦਾ ਸਾਰਿਆਂ ਦਾ ਹੱਕ ਬਹਾਲ ਕਰਾਂਗੇ। ਸੋ ਉਹ ਜੇ ਮੈਨੂੰ ਤਾਂ ਇਹੀ ਸਮਝ ਲੱਗਦੀ ਹੈ ਵੀ ਆਪਾਂ ਡਿਸਟਰੈਕਟ ਹੋ ਗਏ ਹਾਂ, ਸਟਰਗਲ ਕਰ ਰਹੇ ਹਾਂ, ਜ਼ੋਰ ਬਹੁਤ ਲਾ ਰਹੇ ਹਾਂ ਅੱਜ ਵੀ, ਪਰ ਡਿਸਟਰੈਕਟ ਕਰ ਰਹੇ। ਅਤੇ ਭਾਅ ਜੀ ਜਿਹੜੀ ਮਤਲਬ ਜਿਹੜੀ ਕਲਾ ਆ, ਉਹ ਕਲਾ ਸੰਘਰਸ਼ ਨੂੰ ਮਜ਼ਬੂਤ ਕਰਦੀ ਆ ਜਾਂ ਸੰਘਰਸ਼ ਕਲਾ ਨੂੰ ਮਜ਼ਬੂਤ ਕਰਦਾ ਹੈ? ਇਹ ਇਸ ਤਰ੍ਹਾਂ ਡਿਫਾਈਨ ਕਰਨਾ ਔਖਾ। ਜਿੱਦਾਂ ਜਿਹੜਾ ਜਦੋਂ ਆਪਾਂ ਗੱਲ ਕਰਦੇ ਹਾਂ ਜਾਂ ਕੋਈ ਕਲਾਕ੍ਰਿਤ ਬਣਾਉਂਦੇ ਹਾਂ, ਜਿੱਦਾਂ ਆਪਣੇ 'ਚ ਗੱਲ ਬਹੁਤ ਪ੍ਰਚਲਿਤ ਹੈ ਕਿ ਜ਼ਖਮ ਨੂੰ ਸੂਰਜ ਬਣਾਓ। ਜਿਹੜਾ ਸੂਰਜ ਬਣਾਉਣ ਦਾ ਪ੍ਰੋਸੈਸ ਹੈ, ਉਹ 'ਚੋਂ ਕਲਾ ਨਿਕਲਦੀ ਹੈ। ਉਹ ਪ੍ਰੋਸੈਸ ਦਾ ਬਹੁਤ ਵੱਡਾ ਪ੍ਰੋਸੈਸ ਹੈ, ਉਹ 'ਚ ਬਹੁਤ ਕੁਛ ਹੋਰ ਹੈ। ਉਹਦਾ ਇੱਕ ਹਿੱਸਾ ਹੈ ਕਿ ਉਹਦੇ 'ਚ ਕਲਾ ਵੀ ਵਾਪਰਦੀ ਹੈ। ਆਪਾਂ ਚੀਜ਼ਾਂ ਨੂੰ ਨਵੇਂ ਤਰੀਕੇ ਨਾਲ ਦੇਖਦੇ ਹਾਂ। ਕਹਿ ਲਓ ਕਿ ਉਹ ਜਿਹੜਾ ਸਿਰਫ ਇਹ ਨਹੀਂ ਕਿ ਜਿਹੜਾ ਕੋਈ ਕਲਾਕਾਰ ਕਲੈਕਟਿਵਲੀ, ਮਤਲਬ ਮੈਂ ਕਲਾ ਨੂੰ ਕਲੈਕਟਿਵ ਕੰਮ ਹੀ ਮੰਨਦਾ। ਮੈਂ ਉਹਦਾ ਇੱਥੇ ਥੋੜ੍ਹਾ ਹੈ ਇੰਡੀਵਿਜੂਅਲਿਸਟਿਕ, ਪਰ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈ, ਇਹ ਸਾਂਝਾ ਹੀ ਹੈ। ਸਪੈਸ਼ਲੀ ਜੇ ਆਪਾਂ ਸਿੱਖ ਨੁਕਤੇ ਤੋਂ ਦੇਖੀਏ ਫਿਰ ਤਾਂ ਬਿਲਕੁਲ ਹੀ ਇਕੱਲੇ ਦਾ ਨਹੀਂ ਹੈ। ਅਤੇ ਜੇ ਕਹੋ ਕਿ ਇਹ ਪੇਂਟਿੰਗਾਂ ਪਰਮ ਸਿੰਘ ਦੀਆਂ ਹੀ ਆ, ਇੱਦਾਂ ਤਾਂ ਹੈ ਨਹੀਂ, ਠੀਕ ਹੈ ਨਾ। ਵੀ ਮੈਂ ਠੀਕ ਹੈ, ਮੇਰੇ ਕੋਲ ਇੱਕ ਸਕਿੱਲ ਹੈ, ਉਨਾ ਕੀ ਹੈ, ਇਹ ਤਾਂ ਗੱਲ ਤਾਂ ਖਾਲਸੇ ਦੀ ਹੈ। ਸੋ ਦੋਵੇਂ ਗੱਲਾਂ ਪੈਰਲਲ ਹੀ ਚੱਲਦੀਆਂ, ਪਰ ਜਿਹੜਾ ਸੰਘਰਸ਼ ਹੈ ਉਹ ਵੱਡੀ ਚੀਜ਼ ਹੈ। ਅਤੇ ਜੇ ਕਲਾ ਕਿਸੇ ਨੂੰ ਇਸ ਤਰ੍ਹਾਂ ਇੰਸਪਾਇਰ ਕਰੇ ਕਿ ਉਹ ਸੰਘਰਸ਼ ਵਾਲੇ ਪਾਸੇ ਨੂੰ ਦੇਖੇ, ਵਿਚਾਰੇ, ਬਹੁਤ ਸਫਲ ਆਰਟ ਹੈ ਇਹੋ ਜਿਹੇ, ਇੱਦਾਂ ਦਾ ਕੁਛ ਕਿਤੇ ਵਾਪਰੇ। ਪਰ ਇਹ ਮਤਲਬ ਬਾਈਨਰੀ ਨਹੀਂ ਹੈ, ਕਿਤੇ ਉਹ ਹੈਲਪ ਹੋ ਸਕਦੀ ਹੈ, ਕਿਤੇ ਸੰਘਰਸ਼ ਹੈਲਪ ਹੋ ਜਾਂਦਾ। ਮਤਲਬ ਜਿਵੇਂ ਸੰਘਰਸ਼ ਦੇ ਵਿੱਚੋਂ ਤੁਹਾਡੀ ਇਹ ਕਲਾ ਨਿਕਲੀ ਆ, ਅਤੇ ਹੋ ਸਕਦਾ ਇਸ ਕਲਾ ਨੂੰ ਦੇਖ ਕੇ ਕੋਈ ਨੌਜਵਾਨ ਜਿਹੜਾ ਸੰਘਰਸ਼ ਲਈ ਪ੍ਰੇਰਿਤ ਹੋ ਜਾਏ, ਅਤੇ ਕਿੰਨੀ ਖੂਬਸੂਰਤ ਗੱਲ ਆ। ਅਤੇ ਮਤਲਬ ਅੱਜ ਦੀ ਜਿਹੜੀ ਸਥਿਤੀ ਆ ਸਿੱਖਾਂ ਦੀ, ਸਿੱਖ ਦੁਨੀਆ 'ਚ ਫੈਲਿਆ,
ਸਿੱਖ ਨੇ ਪੱਛਮ ਦਾ ਪ੍ਰਭਾਵ ਵੀ ਕਬੂਲ ਕੀਤਾ। ਸਿੱਖ ਕਿਤੇ ਨਾ ਕਿਤੇ ਆਪਣੀਆਂ ਰੂਟਸ ਨਾਲੋਂ ਵੀ ਟੁੱਟਿਆ ਨਹੀਂ ਆ। ਅਤੇ ਜਿਹੜੀ ਇਹ ਕਸ਼ਮਕਸ਼ ਆ, ਮਤਲਬ ਇਕੱਲੇ ਪੱਛਮ ਦਾ ਨਹੀਂ, ਹੋਰ ਸੱਭਿਅਤਾਵਾਂ ਦਾ ਵੀ ਪ੍ਰਭਾਵ ਕਬੂਲਿਆ ਸਿੱਖ ਨੇ, ਪਦਾਰਥਵਾਦ ਦਾ ਵੀ ਕਬੂਲਿਆ ਆ। ਅਤੇ ਇਸ ਸਾਰੀ ਕਸ਼ਮਕਸ਼ ਦੇ ਵਿੱਚੋਂ ਅੱਜ ਜਿੱਥੇ ਸਿੱਖ ਖੜ੍ਹਾ ਆ, ਤਾਂ ਤੁਹਾਨੂੰ ਕੀ ਆਸ ਆ ਭਵਿੱਖ ਦੇ ਵਿੱਚ ਕਲਾ ਦੇ ਖੇਤਰ ਦੇ ਵਿੱਚ? ਸਿੱਖ ਗਰੋ ਕਰ ਰਹੇ ਆ? ਤੁਸੀਂ ਪੋਜ਼ੀਟਿਵ ਦੇਖ ਰਹੇ ਹੋ ਜਿਹੜੀਆਂ ਕਲਾ ਦੀਆਂ ਸਾਡੇ ਸਾਹਮਣੇ ਵੰਨਗੀਆਂ ਆ ਰਹੀਆਂ ਨੇ, ਚਾਹੇ ਕਿਤਾਬਾਂ ਨੇ, ਚਾਹੇ ਪੇਂਟਿੰਗਸ ਨੇ, ਚਾਹੇ ਹੋਰ ਰੂਪ ਨੇ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਮੈਂ ਤਾਂ ਮਹਿਸੂਸ ਕਰਦਾ ਕਿ ਪਹਿਲਾਂ ਨਾਲੋਂ ਬਹੁਤ ਫਰਕ ਪਿਆ, ਬਹੁਤ ਜ਼ਿਆਦਾ ਕੰਮ ਹੋ ਰਿਹਾ, ਨਵੇਂ ਆਰਟਿਸਟ ਆ ਰਹੇ ਆ। ਅਤੇ ਉਹਦੇ ਵਿੱਚ ਇੱਕ ਜ਼ਰੂਰ ਹੈ, ਇਹ ਥੋੜ੍ਹੇ ਟਾਈਮ ਤੋਂ ਹੀ ਮੈਨੂੰ ਮਹਿਸੂਸ ਹੋਈ ਗੱਲ, ਪਹਿਲਾਂ ਸ਼ਾਇਦ ਮੈਂ ਇਹਦੇ ਵੱਲ ਧਿਆਨ ਨਹੀਂ ਦਿੱਤਾ ਕਿ ਹਰ ਜਿਹੜੀ ਜੇ ਆਪਾਂ ਸੁਸਾਇਟੀ ਦੀ ਗੱਲ ਕਰ ਲਈਏ ਜਾਂ ਕਿਸੇ ਸਟੇਟ ਦੀ ਗੱਲ ਕਰ ਲਈਏ, ਉਹ ਨਾ ਇਸ ਤਰ੍ਹਾਂ ਕਰਦੇ ਆ ਕਿ ਮਤਲਬ ਪਰਸਨਲੀ ਮੈਂ ਆਪਣੀ ਗੱਲ ਨਹੀਂ ਕਰਦਾ, ਸਾਰੇ ਜੋ ਹੋਰ ਆਰਟਿਸਟ ਨੇ, ਕਿ ਉਹ ਇਹਦਾ ਟੈਲੈਂਟ ਦੇਖਦੇ ਆ ਅਤੇ ਉਹਨੂੰ ਫਿਰ ਕਹਿ ਲਓ ਵੀ ਪਾਲਣਾ ਸ਼ੁਰੂ ਕਰ ਦਿੰਦੇ ਆ। ਆਪਣੇ ਉਹ ਥੋੜ੍ਹੀ ਜਿਹੀ ਸਮੱਸਿਆ ਹੈ, ਪਰ ਫਿਰ ਵੀ ਵੱਧ ਰਿਹਾ ਕੰਮ, ਘੱਟ ਨਹੀਂ ਰਿਹਾ ਸਮੱਸਿਆ। ਮੈਂ ਮਤਲਬ ਕੋਈ ਕੰਪਲੇਂਟ ਨਹੀਂ ਕਰਦਾ ਵੀ ਕੋਈ ਉਹਨਾਂ ਨੂੰ ਦੇਖੇ ਕਰੇ, ਅਤੇ ਉਹ ਜੇ ਉਹਨੂੰ ਮੌਕਾ ਮਿਲੇ ਜਿਹੜੇ ਵੀ ਆਰਟਿਸਟ ਨੇ ਤਾਂ ਉਹ ਕੰਮ ਕਰ ਸਕੂਗਾ, ਨਹੀਂ ਮੌਕਾ ਮਿਲੇ ਜਾਂ ਨਹੀਂ ਉਹਨੂੰ ਕੋਈ ਸਪੋਰਟ ਮਿਲੇ ਤਾਂ ਨਹੀਂ ਕਰ ਸਕੂਗਾ। ਅਸੀਂ ਕਹਿੰਦੇ ਹਾਂ ਵੀ ਸਟੇਟ ਬਿਲਡਿੰਗ ਦੀ ਗੱਲ ਕਰਦੇ ਹਾਂ ਆਪਾਂ ਹਮੇਸ਼ਾ, ਉਹਦੇ ਵਿੱਚ ਜਿਹੜੇ ਮਤਲਬ ਨਾਅਰੇ ਲਾਉਣ ਵਾਲਾ ਕੰਮ ਤਾਂ ਆਪਣਾ ਹੈ, ਜ਼ੋਰ 'ਚ ਹੈ, ਪਰ ਜਿਹੜੀ ਉਹਨੂੰ ਜਿੱਦਾਂ ਸੂਖਮਤਾ ਦੀ ਤੁਸੀਂ ਗੱਲ ਕਰਦੇ ਸੀਗੇ, ਜੇ ਉਸ ਪੱਧਰ ਤੋਂ ਦੇਖੀਏ ਤਾਂ ਉਸ ਪਾਸੇ ਨੂੰ ਇੱਕ ਹਿੱਸਾ ਦੇ ਵੀ ਰਿਹਾ ਧਿਆਨ, ਇਹ ਨਹੀਂ ਕਿ ਬਿਲਕੁਲ ਨਹੀਂ ਕੋਈ ਦੇ ਰਿਹਾ ਧਿਆਨ, ਅਤੇ ਉਹ ਥੋੜ੍ਹਾ ਜਿਹਾ ਹੈ। ਫਿਰ ਵੀ ਇਹ ਜੇ ਚਲੋ ਇਹ ਵੀ ਇੱਕ ਕਹਿ ਲਓ ਆਪਾਂ ਆਰਟ ਦੇ ਬਾਰੇ ਆਮ ਕਹੀ ਜਾਂਦੀ ਗੱਲ ਹੈ ਕਿ ਜਦੋਂ ਪੋਲੀਟੀਕਲੀ ਸਟੇਬਲ ਹੁੰਦਾ ਸਾਰਾ ਕੁਝ ਉਦੋਂ ਵੱਧਦੀ ਫੈਲਦੀ ਹੈ, ਆਪਾਂ ਉਸ ਤਰ੍ਹਾਂ ਸਟੇਬਲ ਨਹੀਂ ਹੈਗੇ, ਅਤੇ ਪਰ ਫਿਰ ਵੀ ਪੋਜ਼ੀਟਿਵ ਹੀ ਹੈ, ਪਹਿਲਾਂ ਨਾਲੋਂ ਵੱਧ ਹੀ ਚੱਲ ਰਿਹਾ। ਬਿਲਕੁਲ ਜੀ, ਬੜਾ ਧੰਨਵਾਦ ਤੁਹਾਡਾ, ਤੁਸੀਂ ਬੜੀਆਂ ਅਹਿਮ ਗੱਲਾਂ ਕਲਾ ਦੇ ਬਾਰੇ ਕੀਤੀਆਂ। ਮੈਂ ਵੀ ਚਾਹੁੰਦਾ ਕਿ ਜਿਹੜੇ ਸਾਨੂੰ ਦੇਖ ਰਹੇ ਦਰਸ਼ਕ ਆ ਜਾਂ ਆਮ ਜਿਹੜਾ ਸਿੱਖ ਆ, ਉਹ ਇਸ ਗੱਲ ਦੀ ਜਿਹੜੀ ਅਹਿਮੀਅਤ ਆ ਉਹਨੂੰ ਸਮਝੇ ਕਿ ਕਲਾ ਨੂੰ, ਆਰਟ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਹੀ ਬਹੁਤ ਵੱਡੀ ਥਾਂ ਜਿਹੜੀ ਆ ਸਾਰੀ ਸਿੱਖ ਸਾਈਕੀ ਦੇ ਵਿੱਚ, ਸਿੱਖ ਹਿਸਟਰੀ ਦੇ ਵਿੱਚ ਮਿਲੀ ਆ। ਤਾਂ ਸਾਡੇ ਘਰਾਂ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਅਦਾਰਿਆਂ ਦੇ ਵਿੱਚ ਜਿਹੜੀ ਇਹ ਥਾਂ ਆ ਕਲਾ ਨੂੰ, ਉਹ ਉਸੇ ਤਰ੍ਹਾਂ ਦੀ ਜਿਹੜੀ ਆ ਅੱਜ ਮਿਲਣੀ ਚਾਹੀਦੀ ਹੈ ਅਤੇ ਸਾਨੂੰ ਦੇਣੀ ਚਾਹੀਦੀ ਆ, ਜਿਹਦੇ ਵਿੱਚੋਂ ਹੀ ਜਿਹੜੇ ਸਾਡੇ ਅਗਲੇ ਰਾਹ ਨੇ ਉਹ ਨਿਕਲਣਗੇ। ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।